ਅਸੀਂ ਕਈ ਵਾਰੀ ਜਦੋਂ ਦੁਖੀ ਹੁੰਨੇ ਹਨ, ਦੁਖੀ ਪਰੇਸ਼ਾਨ ਹੁੰਨੇ ਆ, ਉਸ ਵੇਲੇ ਮਨ ਕਹਿੰਦਾ ਫਲਾਣੇ ਦੀ ਸ਼ਰਨ ਵਿੱਚ ਮੈਂ ਜਾਵਾਂ, ਫਲਾਣੇ ਦਾ ਮੈਂ ਆਸਰਾ ਤੱਕ ਲਵਾਂ, ਫਲਾਣੇ ਦੀ ਸ਼ਰਨ ਵਿੱਚ ਜਾ ਕੇ ਬਵਾਂ, ਸ਼ਾਇਦ ਮੈਨੂੰ ਸੁੱਖ ਮਿਲਣਗੇ। ਬੰਦਿਆਂ ਦੀ ਸ਼ਰਨ ਵਿੱਚ ਕਦੀ ਵੀ ਨਹੀਂ ਜਾਣਾ, ਦੋਵਾਂ ਦੀ ਸ਼ਰਨ ਵਿੱਚ ਜਾਣਾ। ਦੋਵਾਂ ਦੀ ਪਹਿਲੀ ਆਪਣੇ ਆਪ ਦੀ ਸ਼ਰਨ ਵਿੱਚ ਜਾਓ, ਆਪਣੇ ਆਪ ਦੀ, ਆਪਣੇ ਆਪ ਦੀ ਸ਼ਰਨ ਵਿੱਚ ਕੀ, ਆਪਣੇ ਅੰਦਰ ਖੋਜੋ ਕਿਹਦੇ ਕਰਕੇ ਮੈਨੂੰ ਕਲਪਨਾ ਚੜ ਰਹੀ ਹੈ, ਕਿਹੜਾ ਦੁੱਖ ਹੈ ਜਿਹੜਾ ਮੈਨੂੰ ਦੁਖੀ ਕਰ ਰਿਹਾ ਹੈ, ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਇਦਾਂ ਕਲਪਾ ਰਹੀ ਹੈ। ਜਿੱਥੇ ਕਮਜ਼ੋਰੀ ਹੋਵੇ ਉਹਨੂੰ ਕੱਢੋ। ਪਹਿਲਾ ਕੰਮ ਕਰੋ, ਖੁਦ ਦੀ ਸ਼ਰਨ ਵਿੱਚ ਜਾਓ, ਖੁਦ ਦੀ ਸ਼ਰਨ ਵਿੱਚ। ਅਸੀਂ ਖੁਦ ਦੀ ਸ਼ਰਨ 'ਚ ਨਹੀਂ ਜਾਂਦੇ, ਅਸੀਂ ਤੇ ਬੰਦਿਆਂ ਦੀ ਸ਼ਰਨ ਵਿੱਚ ਜਾਂਦੇ, ਫਲਾਣਾ ਸ਼ਾਇਦ ਮੇਰਾ ਦੁੱਖ ਦੂਰ ਕਰ ਦੇਗਾ। ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਜਿਸ ਮਾਨੁਖ ਪੈ ਕਰੂੰ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਆਮ ਬੰਦੇ ਦੀ ਸ਼ਰਨ ਵਿੱਚ ਜਾਓਗੇ, ਉਹਦੇ 10-15 ਦੁੱਖ ਪਹਿਲੇ ਹੀ ਤਿਆਰ ਨੇ, ਤੇਰਾ ਕੀ ਦੁੱਖ ਦੂਰ ਕਰੇਗਾ ਉਹ, ਆਪਣੇ ਦੇ ਉਹਦੇ ਦੂਰ ਨਹੀਂ ਹੋ ਰਹੇ। ਪਹਿਲਾ ਕੰਮ ਕਰੋ, ਜਦੋਂ ਮਨ ਕਲਪਿਆ ਹੋਵੇ, ਦੁਖੀ ਹੋਵੇ, ਖੁਦ ਦੀ ਸ਼ਰਨ ਵਿੱਚ ਜਾਓ। ਖੁਦ ਤੋਂ ਇਲਾਵਾ ਕਿਸੇ ਦੀ ਸ਼ਰਨ ਵਿੱਚ ਜਾਣ ਦੀ ਲੋੜ ਨਹੀਂ। ਤੇ ਦੂਸਰਾ, ਆਪਣੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀ ਸ਼ਰਨ ਵਿੱਚ ਜਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ।